Misogyny identified as breeding ground for extremism in UK. The Manosphere and Hindu nationalism were also identified by report commissioned after last summer's riots. Cooper commissioned the rapid review in August. For the first time, it identifies Hindu nationalist extremism and Hindutva as ideology of concerns after unrest in Leicester in 2022. Hindu nationalist extremism ਜਿਹੜਾ ਹੈ ਇਹ ਇੱਕ ਐਕਸਟ੍ਰੀਮਿਸਟ ਅੱਤਵਾਦੀ ਵਿਚਾਰਧਾਰਾ ਹੈ ਜਿਹੜੀ ਇਸ ਗੱਲ ਦੀ ਵਜ਼ਾਹਤ ਕਰਦੀ ਹੈ ਕਿ ਹਿੰਦੂ ਸੁਪਰਾਮੇਸੀ ਹੋਣੀ ਚਾਹੀਦੀ ਹੈ ਔਰ ਉਹ ਜਿਹੜਾ ਅੱਜ ਦਾ ਇੰਡੀਆ ਉਸ ਨੂੰ ਐਥਨੋ ਰਿਲੀਜੀਅਸ ਹਿੰਦੂ ਸਟੇਟ ਕਿ ਵੀ ਇੱਥੇ ਸਿਰਫ ਹਿੰਦੂਆਂ ਦਾ ਬੋਲਬਾਲਾ ਹੋਏਗਾ। फिर एक है हिंदूत्व is a political movement distinct from Hinduism which advocates for the hegemony of Indian Hindus and the establishment of a monolithic Hindu Rashtra or state in India, the report said. Tensions between Hindu and Muslim communities in the UK are still evident, and the events in Leicester show how disinformation can play a role in offline action. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 29 ਜਨਵਰੀ 2025 17 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਾਟਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਮੇਲ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪ੍ਰੋਗਰਾਮ ਦੇ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਹਿੰਦੂ ਤਵੀ ਦੀ ਜਿਹੜੀ ਫਾਸ਼ੀਵਾਦੀ ਵਿਚਾਰਧਾਰਾ ਹੁਣ ਜਗ ਜ਼ਾਹਰ ਹੋ ਰਹੀ ਹੈ ਔਰ UK ਸਰਕਾਰ ਦੀ ਹੋਮ ਮਿਨਿਸਟਰੀ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਿਸ ਦਾ ਦਾਇਰਾਕਾਰ ਇਹ ਸੀ ਕਿ UK ਵਿੱਚ ਨਫ਼ਰਤ ਅਤੇ ਦੰਗਿਆਂ ਲਈ ਕੌਣ ਜ਼ਿੰਮੇਵਾਰ ਹੈ। ਸੋ ਇਸ ਕਮਿਸ਼ਨ ਦੀ ਰਿਪੋਰਟ ਦਾ ਕੁਝ ਹਿੱਸਾ ਲੀਕ ਹੋਇਆ ਹੈ ਜਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਹਿੰਦੂ ਰਾਸ਼ਟਰਵਾਦ ਅਤੇ ਹਿੰਦੂਤਵ ਦੀ ਵਿਚਾਰਧਾਰਾ ਨੂੰ ਅੱਤਵਾਦ ਅਤੇ ਦਹਿਸ਼ਤਗਰਦੀ ਵਾਲੀ ਵਿਚਾਰਧਾਰਾ ਮੰਨਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਹਰਮੇਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਅੱਜ ਖੁਦ ਸਾਡੇ ਸਟੂਡੀਓ ਤਸ਼ਰੀਫ ਲਿਆਏ। ਕਾਫੀ ਦੇਰ ਬਾਅਦ ਉਹਨਾਂ ਦਾ ਆਉਣਾ ਹੋਇਆ ਹਾਲਾਂਕਿ ਉਹ ਸਾਡੇ ਮੁੱਢਲੇ ਸਪੋਰਟ ਬੇਸ 'ਚੋਂ ਨੇ ਔਰ ਸਰਦਾਰ ਹਰਮੇਲ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਰੈਵੋਲੂਸ਼ਨਰੀ ਦੀ ਲਾਈਫ ਹੈ
ਉਹਨਾਂ ਨੇ ਉੱਚ ਤਾਲੀਮ ਲਈ ਹੋਈ ਹੈ, ਕਾਲਜ ਐਜੂਕੇਸ਼ਨ। ਔਰ ਇਹ ਉਹ ਪੀਰੀਅਡ ਸੀ ਅਰਲੀ 70s ਲੇਟ 60s ਦਾ, ਜਦੋਂ ਪੰਜਾਬ ਦੇ ਵਿੱਚ ਬਰਾਬਰੀ ਦੇ ਹੱਕਾਂ ਦੇ ਲਈ ਜਾਂ ਅਮੀਰ ਗਰੀਬ 'ਚ ਪਾੜਾ ਮਿਟਾਉਣ ਦੇ ਲਈ, ਜਿਵੇਂ ਉਸ ਵੇਲੇ ਇਸ ਥੀਮ ਨੂੰ ਵੇਚਿਆ ਜਾਂਦਾ ਸੀ ਜਿਹਨੂੰ ਨਕਸਲਾਈਟ ਮੂਵਮੈਂਟ ਕਿਹਾ ਗਿਆ, ਸੋ ਉਸ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਔਰ ਉਹਨਾਂ ਹਾਲਾਤਾਂ 'ਚ ਹੀ ਜਿਵੇਂ ਅੱਜ ਬਹੁਤ ਸਾਰੇ 80s ਔਰ 90s ਦੇ ਵਿੱਚ ਸਾਡੇ ਖਾਲਿਸਤਾਨੀ ਨੌਜਵਾਨ ਆਪਣੀ ਧਰਤੀ ਛੱਡਣ 'ਤੇ ਮਜਬੂਰ ਹੋਏ, ਇਹੀ ਹਾਲ। ਔਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰਨ ਦਾ ਸਿਲਸਿਲਾ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਨੇ 69-70 ਦੇ ਵਿੱਚ ਜਦੋਂ ਚੀਫ ਮਿਨਿਸਟਰ ਸੀ ਪੰਜਾਬ ਸ਼ੁਰੂ ਕੀਤਾ ਸੀ। ਔਰ ਇੱਕ ਅੰਦਾਜ਼ੇ ਮੁਤਾਬਕ 200 ਤੋਂ ਜ਼ਿਆਦਾ ਸਿੱਖ ਨੌਜਵਾਨ ਔਰ ਈਵਨ ਉਹਨਾਂ ਦੇ ਵਿੱਚ ਸਰ ਬੂਝਾ ਸਿੰਘ ਜਾਂ ਕਾਮਰੇਡ ਬੂਝਾ ਸਿੰਘ ਕਰਕੇ 85 ਸਾਲ ਦੇ ਬਜ਼ੁਰਗ ਵੀ ਸਨ ਜਿਨ੍ਹਾਂ ਨੇ ਗਦਰ ਪਾਰਟੀ ਦੇ ਵਿੱਚ ਵੀ ਹਿੱਸਾ ਲਿਆ ਹੋਇਆ ਸੀ। ਸੋ ਇਹ ਜਦੋਂ ਅਸੀਂ ਇਸ ਬਾਦਲ ਕੋੜਮੇ ਦਾ ਔਰ ਬਾਦਲ ਟੱਬਰ ਦਾ ਜੋ ਅੱਜ ਪੰਥ ਦੇ ਨਾਲ ਇਹ ਕਰ ਰਹੇ ਨੇ, ਔਰ ਇਹਨਾਂ 3 ਦਹਾਕਿਆਂ 'ਚ ਇਹਨਾਂ ਨੇ ਕੀਤਾ 5 ਵਾਰ ਮੁੱਖ ਮੰਤਰੀ ਬਣ ਕੇ, ਸੋ ਉਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ। ਔਰ ਇਹ ਗੱਲ ਮਹਿਜ਼ ਇੱਕ ਕਹਾਣੀ ਨਹੀਂ ਹੈ, ਈਵਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਇੰਸਪੈਕਟਰ ਜਨਰਲ ਪੁਲਿਸ ਉਹਨੇ ਬਣਾਇਆ ਸੀ ਭਗਵਾਨ ਸਿੰਘ ਦਾਨੇਵਾਲੀਆ, ਉਹਨੇ ਹੁਣ ਤਾਂ ਉਹ ਵੀ ਮਰ ਗਿਆ, ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਸੀ ਪੁਲਿਸ ਇਨ 20th ਸੈਂਚੁਰੀ ਪੰਜਾਬ, ਔਰ ਉਸ ਉਹਨੇ ਮੰਨਿਆ ਸੀ ਕਿ ਭਾਈ ਅਸੀਂ ਕਿਵੇਂ ਪੁਲਿਸ ਮੁਕਾਬਲੇ ਬਣਾਏ। ਸੋ ਜੋ ਕੁਛ 80s ਜਾਂ 90s ਦੇ ਵਿੱਚ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਬੁੱਚੜ ਬੇਅੰਤੇ ਤੱਕ ਨੇ ਕੀਤਾ, ਇਸ ਦੀਆਂ ਫਾਊਂਡੇਸ਼ਨਸ ਵੀ ਜਿਹੜੀਆਂ ਨੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਰੱਖੀਆਂ ਸੀ। ਸੋ ਉਹਨਾਂ ਜ਼ਮਾਨਿਆਂ 'ਚ ਫਿਰ ਸਰ ਹਰਮੇਲ ਸਿੰਘ ਪੰਜਾਬ ਛੱਡ ਕੇ, ਜਿਵੇਂ ਅੱਜ ਵੀ ਉਹਨਾਂ ਨੇ ਆਪਣੀ ਵੇਰਵੇ ਦੇ ਨਾਲ ਗੱਲ ਦੱਸੀ ਕਿ ਜਰਮਨ ਆਏ, ਜਰਮਨ ਤੋਂ ਫਿਰ ਉਹ ਅਮਰੀਕਾ ਪਹੁੰਚੇ 82-83 ਪੀਰੀਅਡ 'ਚ, ਔਰ ਜੂਨ 84 ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਵੀ ਉਹਦੇ 'ਚ ਉਹਨਾਂ ਦੀ ਫਿਰ ਵਿਚਾਰਧਾਰਾ 'ਚ ਮੁਕੰਮਲ ਚੇਂਜ ਹੋਈ ਕਿ ਉਹ ਪੰਥਕ ਵਿਚਾਰਧਾਰਾ ਖਾਲਿਸਤਾਨ ਦੀ ਕਾਇਮੀ ਵੱਲ ਤੁਰੇ। ਔਰ ਇਹ ਉਹਨਾਂ ਮੁੱਢਲੇ ਗੁਰਸਿੱਖਾਂ 'ਚੋਂ ਨੇ ਜਿਨ੍ਹਾਂ ਨੇ ਜਦੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਥੇ ਇੰਡੀਆ ਡੇ ਪੈਰੇਡ ਹੋਈ, ਆਲਮੋਸਟ 2-2.5 ਮਹੀਨੇ, 15 ਅਗਸਤ ਜਿਹੜਾ ਹੈ ਉਹ ਬਿਲਕੁਲ ਜੁਲਾਈ ਅਗਸਤ 6 ਹਫ਼ਤੇ ਬਾਅਦ ਹੀ ਸੀ। ਸੋ ਉਦੋਂ ਗੁਰਪ੍ਰਤਾਪ ਸਿੰਘ ਵਿਰਕ ਤੇ ਹੋਰ ਬਹੁਤ ਸਾਰੇ ਨੌਜਵਾਨ ਜਿਨ੍ਹਾਂ 'ਚ ਸਾਡੇ ਵੀਰ ਕੁਲਵੰਤ ਸਿੰਘ ਵੀ ਸ਼ਾਮਲ ਨੇ, ਕੁਲਵੰਤ ਸਿੰਘ ਮਿਆਣੀ ਜਿਹੜੇ ਸਾਡੇ ਖੈਰ ਖੁਆਹ ਨੇ, ਇਹ ਸਾਰੇ ਯੰਗ ਨੌਜਵਾਨ ਸਨ। ਸੋ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਹੋਰ ਤਾਂ ਕੁਛ ਇੱਥੇ ਕਰ ਨਹੀਂ ਸਕਦੇ, ਇਹ ਮੈਸੇਜ ਇੰਡੀਅਨ ਗਵਰਨਮੈਂਟ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਿ ਭਾਈ ਇਹ ਤੁਹਾਡਾ ਜ਼ੁਲਮ ਜੋ ਤੁਸੀਂ ਘੱਲੂਘਾਰਾ ਕਰਕੇ ਵਰਤਾਇਆ ਇਹਨੂੰ ਅਸੀਂ ਚੱਲਣ ਨਹੀਂ ਦਿਆਂਗੇ। ਸੋ ਇੱਕ ਬੜਾ ਜ਼ਬਰਦਸਤ ਐਕਸ਼ਨ ਇਹਨਾਂ ਨੌਜਵਾਨਾਂ ਨੇ ਕੀਤਾ, ਔਰ ਉਹ ਸੀ ਕਿ 15 ਅਗਸਤ ਦੀ ਜਿਹੜੀ ਭਾਰਤ ਡੇ ਪੈਰੇਡ ਸੀ ਉਸ ਨੂੰ ਇਹਨਾਂ ਨੇ ਉਲਟਾ ਦਿੱਤਾ ਉਹਨਾਂ ਦੇ ਸਾਰੇ, ਔਰ ਇੰਨਾ ਗੁਪਤ ਢੰਗ ਦੇ ਨਾਲ ਇਹ ਉਹਨਾਂ ਨੇ। ਅੱਜ ਮੈਂ ਪੁੱਛ ਰਿਹਾ ਸੀ ਵੀ ਕਿੰਨੇ ਕੁ ਸੀ ਨੌਜਵਾਨ, ਕਹਿੰਦੇ ਜੀ ਸਾਡੇ ਤਾਂ ਅਜੇ ਕੇਸ ਵੀ ਨਹੀਂ ਸੀਗੇ ਔਰ ਕੱਚੇ ਸੀ ਅਸੀਂ ਸਾਰੇ, ਔਰ ਸਿੱਖੀ ਸਰੂਪ ਵੀ ਨਹੀਂ ਸੀ, ਤੇ ਅਸੀਂ ਇਹ ਫੈਸਲਾ ਕੀਤਾ ਵੀ ਹੁਣ ਜੋ ਮਰਜ਼ੀ ਹੋ ਜਾਏ ਭਾਵੇਂ ਕੱਢ ਦੇਣ ਸਾਨੂੰ, ਕਹਿੰਦੇ ਵੀ ਅਸੀਂ ਜਿਹੜਾ ਆਪਣਾ ਕੰਮ ਕਰ ਦਿੱਤਾ। ਔਰ ਉਦੋਂ ਹੈਲੀਕਾਪਟਰਸ ਦੇ ਉੱਤੇ ਪੁਲਿਸ ਦੂਜੀ ਤੀਜੀ ਘੁੰਮਦੀ ਰਹੀ ਉੱਤੇ, ਔਰ ਫੜਾ ਫੜੀ ਔਰ ਸਭ ਛੱਡ ਕੇ ਦੌੜ ਗਏ, ਨਾ ਭਾਰਤ ਮਾਤਾ ਦੇ ਫਲੋਟ ਲੱਭੇ ਨਾ ਦੂਜੇ, ਤੈਸ ਨੇ ਸਾਰਾ ਕਰਕੇ ਰੱਖ ਦਿੱਤਾ। ਔਰ ਇਹ ਬਹੁਤ ਵੱਡੀ ਗੱਲ ਸੀ ਉਦੋਂ, ਔਰ ਉਦੋਂ ਮੈਨੂੰ ਯਾਦ ਹੈ ਕਿ ਵੀ ਪੰਜਾਬ ਦੇ ਵਿੱਚ ਵੀ ਇਹ ਬਹੁਤ ਵੱਡੀ ਖਬਰ ਬਣੀ ਸੀ ਕਿ ਨਿਊਯਾਰਕ ਦੇ ਸਿੱਖ ਨੌਜਵਾਨਾਂ ਨੇ ਇੰਡੀਆ ਡੇ ਪਰੇਡ ਹੀ ਉਲਟਾ ਦਿੱਤੀ, ਸਭ ਛੱਡ ਕੇ ਦੌੜ ਗਏ, ਕਿਸੇ ਨੂੰ ਕੋਈ ਭਾਰਤ ਮਾਤਾ ਦੇ ਚਿੱਤਰ ਦਾ ਫਿਕਰ ਨਹੀਂ ਸੀ, ਦੂਜਾ ਨਹੀਂ ਸੀ। ਹਾਲਾਂਕਿ ਉਸ ਦੇ ਤੋਂ ਜਿਹੜਾ ਉਹ ਕਈਆਂ ਨੇ ਉਹਨੂੰ ਜਿਹੜਾ ਉਹ ਸਜ਼ਾ ਵੀ ਮਿਲੀ। ਫਿਰ ਉਸੇ ਪੀਰੀਅਡ ਦੇ ਵਿੱਚ ਹੀ ਕਿਉਂਕਿ ਜਜ਼ਬਾਤੀ ਨੌਜਵਾਨ ਸੀ ਇਹਨਾਂ ਸਾਰਿਆਂ ਦੇ ਲੀਡਰ ਗੁਰਪ੍ਰਤਾਪ ਸਿੰਘ ਵਿਰਕ, ਜਿਹੜਾ ਇਹਨਾਂ ਤੋਂ ਹੀ ਅੱਜ ਮੈਨੂੰ ਪਤਾ ਲੱਗਾ ਵੀ ਉਹਨਾਂ ਦਾ ਸੰਬੰਧ ਵੀ ਦੋਸਾਂਝ, ਜਿਵੇਂ ਇਹਨਾਂ ਦਾ ਪਿੰਡ ਹੈ ਹਰਮੇਲ ਸਿੰਘ ਦੋਸਾਂਝ ਲਿਖਦੇ ਨੇ, ਉਹਦੇ ਨਾਲ ਹੀ ਵਿਰਕਾਂ ਪਿੰਡ ਹੈ, ਉਹਨਾਂ ਨਾਲ ਹੀ ਸੰਬੰਧਿਤ ਸੀ, ਕੰਪਿਊਟਰ ਇੰਜੀਨੀਅਰ ਸੀ, ਔਰ ਇਹ ਕਹਿੰਦੇ ਨੇ ਵੀ ਇੱਥੇ ਬਹੁਤ ਵੱਡੇ $1 ਲੱਖ ਤੋਂ ਜ਼ਿਆਦਾ ਦਾ ਉਹਨਾਂ ਕੋਲ ਜੌਬ ਸੀ। ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਕੁਛ ਨਾ ਕੁਛ ਸਾਨੂੰ ਹੋਰ ਵੀ ਕਰਨਾ ਚਾਹੀਦਾ। ਸੋ ਉਹਨਾਂ ਦਿਨਾਂ 'ਚ 85 ਤੱਕ ਪਹੁੰਚਦੇ ਆ ਭਜਨ ਲਾਲ, ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਔਰ ਜਿਹਨੇ ਸਿੱਖਾਂ ਨੂੰ ਬਹੁਤ ਕੋਹ ਕੇ ਮਾਰਿਆ ਸੀ, ਜਲੀਲ ਵੀ ਕੀਤਾ ਸੀ, ਉਹਨੇ ਇੱਥੇ ਨਿਊ ਆਰਲੀਨਸ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਦੇ ਲਈ ਆਉਣਾ ਸੀ।
ਫਿਰ ਇੱਥੇ ਨੌਜਵਾਨਾਂ ਨੇ ਉਸ ਕਿਸਮ ਦੀ ਪਲੈਨਿੰਗ ਕੀਤੀ ਜਿਹੜੀ ਸਿਰੇ ਨਾ ਚੜੀ, ਕਿਉਂਕਿ FBI ਦਾ ਕਵਰ ਏਜੰਟ ਇਹਨਾਂ ਦੇ ਵਿੱਚ ਸੀ। ਸੋ ਜਦੋਂ ਤੱਕ ਉਹ ਭਜਨ ਲਾਲ ਤੱਕ ਪਹੁੰਚ ਕੇ ਉਹਨੂੰ ਸਜ਼ਾ ਯਾਫਤਾ ਕਰਨਾ ਚਾਹੁੰਦੇ ਸੀ, ਉਦੋਂ ਤੱਕ ਉਹ ਸਾਰੇ ਫੜੇ ਗਏ ਔਰ ਕੈਦ ਹੋਈ। ਗੁਰਪ੍ਰਤਾਪ ਸਿੰਘ ਵਿਰਕ ਉਹ ਬ੍ਰਿਟਿਸ਼ ਸਿਟੀਜ਼ਨ ਸਨ, ਉਹਨਾਂ ਦੇ ਪਿਤਾ ਜੀ ਕਾਫੀ ਦੇਰ ਪਹਿਲਾਂ ਬ੍ਰਿਟਨ ਆਏ, 7-8 ਸਾਲ ਉਹਨਾਂ ਨੂੰ ਕੈਦ ਦੀ ਸਜ਼ਾ ਹੋਈ। ਹੋਰ ਵੀ 2-3 ਜਸਬੀਰ ਸਿੰਘ ਦੂਜੇ ਜਿਹੜੇ ਪਿਛਲੇ ਦਿਨਾਂ ਚੜ੍ਹਾਈ ਕਰ ਗਏ। ਸੋ ਇਹ ਉਹਨਾਂ ਯੋਧਿਆਂ ਚੋਂ ਨੇ ਔਰ ਇਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਦੇ ਵਿੱਚ ਵੀ ਉਹਦਾ ਖਾਲਿਸਤਾਨੀ ਰੂਪ ਰੰਗ ਰੱਖਣ ਦੇ ਲਈ ਹਮੇਸ਼ਾ ਹੀ ਪੇਸ਼ਕਦਮੀ ਕਰਦੇ ਨੇ। ਹਮੇਸ਼ਾ ਹੀ ਪੰਥਕ ਏਜੰਡੇ ਦੇ ਉੱਤੇ ਖਾਲਿਸਤਾਨ ਦੇ ਨਾਲ ਕੋਈ ਸਮਝੌਤੇ ਦੀ ਲਾਈਨ ਨਹੀਂ ਹੈ। ਔਰ ਡਾਕਟਰ ਰਣਜੀਤ ਸਿੰਘ ਹਮੇਸ਼ਾ ਹੀ ਇਹ ਕਹਿੰਦੇ ਸੀ ਵੀ ਜਿਹੜੇ ਕੁਝ ਬੰਦੇ ਇੱਥੇ ਸੋਲਿਡ ਨੇ, ਉਹਨਾਂ ਨੇ ਮੈਨੂੰ ਕਿਹਾ, ਜਿਨ੍ਹਾਂ 'ਤੇ ਟਰਸਟ ਕੀਤਾ ਜਾ ਸਕਦਾ ਹੈ, ਪੰਥ ਨੂੰ ਸਮਰਪਿਤ ਨੇ, ਉਹਨਾਂ 'ਚੋਂ ਸਰ ਹਰਮੇਲ ਸਿੰਘ ਜਿਹੜੇ ਹੈ ਉਹ ਸਰੇ ਫਰਿਸ਼ਤ ਸਨ। ਸੋ ਅੱਜ ਵੀ ਬੇਸ਼ੱਕ ਉਹ ਸਫਲ ਕਾਰੋਬਾਰੀ ਵੀ ਨੇ, ਲੇਕਿਨ ਉਹਨਾਂ ਦੀ ਕਮਿਟਮੈਂਟ ਪੰਥ ਨਾਲ ਔਰ ਕਾਨਸੈਪਟ ਬਿਲਕੁਲ ਕਲੀਅਰ ਹੈ। ਔਰ ਬਹੁਤ ਸਾਰੇ ਜਿਹੜੇ ਕਈ ਭੇਖਾਂ ਦੇ ਵਿੱਚ ਤੁਰੇ ਫਿਰਦੇ ਨੇ ਔਰ ਪੰਥਕ ਹੋਣ ਦਾ ਦਾਅਵਾ ਕਰਦੇ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੇ ਨੇ, ਕਿਉਂਕਿ ਆਲਮੋਸਟ ਜੇ ਅਸੀਂ 70ਵਿਆਂ ਤੋਂ ਉਹਨਾਂ ਦਾ ਇਸ ਰੈਵੋਲੂਸ਼ਨ ਦੇ ਪੀੜ ਦੇ ਵਿੱਚ ਸਫ਼ਰ ਦੇਖੀਏ ਤਾਂ ਫਿਰ ਅੱਧੀ ਸਦੀ ਤੋਂ ਜ਼ਿਆਦਾ ਜਦੋਂ ਤੁਸੀਂ ਵਿਚਰ ਲੈਂਦੇ ਹੋ, ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਭਾਈ ਕੌਣ ਕਿੱਥੇ ਖੜਾ ਹੈ। ਸੋ TV 84 ਦੇ ਵਿਊਅਰ ਵੀ ਨੇ, ਐਡਮਾਇਰ ਵੀ ਕਰਦੇ ਨੇ ਔਰ ਉਹ ਖੁਦ ਆਏ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਕੁੰਭ ਦੇ ਮੇਲੇ ਦੀ ਗੱਲ ਕੀਤੀ ਸੀ ਕੱਲ ਕਿ ਮਹਾਕੁੰਭ, ਔਰ ਮਹਾਕੁੰਭ ਨੇ ਆਪਣੀ ਬਲੀ ਵੀ ਲੈ ਲਈ ਹੈ। ਵੈਸੇ ਪਸ਼ੂਆਂ ਦੀ ਬਲੀ ਤਾਂ ਇਹ ਕਰਦੇ ਨੇ, ਨਰ ਬਲੀ ਵੀ ਲੈਂਦੇ ਰਹੇ ਨੇ। ਹੁਣ ਗੰਗਾ, ਵੈਸੇ ਤਾਂ ਗੰਗਾ ਤੇ ਜਮਨਾ ਬੜੀਆਂ ਦੇਵੀਆਂ ਨੇ, ਪਰ ਹੁਣ ਉਹ ਇੰਨੇ ਸ਼ਰਧਾਲੂਆਂ ਦੀ ਉਹਨੇ ਬਲੀ ਲੈ ਲਈ, ਹਾਲਤ 30-40 ਮਰ ਗਏ, ਕਿੰਨੇ ਜ਼ਖਮੀ ਨੇ, ਕਿੰਨੇ ਗਾਇਬ ਨੇ। ਔਰ ਜਿਸ ਲੈਵਲ ਦੀ ਭਗਦੜ ਮਚੀ, ਜਿਹਨੂੰ ਅੰਗਰੇਜ਼ੀ 'ਚ ਸਟੈਂਪੀਡ ਕਹਿੰਦੇ ਨੇ, ਇਹ ਸੈਂਕੜਿਆਂ ਦੇ ਵਿੱਚ ਕੈਜੂਅਲਟੀਜ਼ ਹੋਣਗੀਆਂ। ਇਹ ਉੱਥੋਂ ਦਾ ਇੱਕ ਹਮੇਸ਼ਾ ਹੀ ਡਰਾਮਾ ਹੁੰਦਾ, ਉਹਨੂੰ ਘਟਾ ਕੇ ਦੱਸਣਾ। ਹੁਣ ਜੁਡੀਸ਼ੀਅਲ ਇਨਕੁਆਇਰੀ ਤੇ ਦੂਜਾ ਤੀਜਾ। ਸੋ ਕੱਲ੍ਹ ਹੀ ਅਸੀਂ ਗੱਲ ਕੀਤੀ ਸੀ ਕਿ ਵੀ ਯੂਕਰੇਨ ਦੇ ਐਂਬੈਸਡਰ ਨੇ ਇਹ ਕਿਹਾ ਕਿ ਵੀ ਮੈਂ ਤਾਂ ਰੂਸ ਦੇ ਐਂਬੈਸਡਰ ਨਾਲ ਨਹੀਂ ਜਾਣਾ ਡੁਬਕੀ ਲਾਉਣ, ਉਹ ਤਾਂ ਉਹਦੇ ਹੱਥ ਹਜ਼ਾਰਾਂ ਯੂਕਰੇਨੀਅਨਸ ਦੇ ਖੂਨ ਨਾਲ ਜਿਹੜੇ ਨੇ ਉਹ ਲੱਥਪੱਥ ਨੇ, ਰੰਗੇ ਹੋਏ ਨੇ। ਲੇਕਿਨ ਹੁਣ ਅਸੀਂ ਸਮਝਦੇ ਹਾਂ ਕਿ ਵੀ ਇਸ ਗੱਲ ਦਾ ਇਹਨਾਂ ਜਿਹੜੇ 70-75 ਐਂਬੈਸਡਰ ਵੀ ਪੈਕ ਕਰਕੇ 1 ਫਰਵਰੀ ਨੂੰ ਲਿਜਾਣੇ ਸੀ, ਉਹਨਾਂ ਨੂੰ ਵੀ ਰੀਕਨਸੀਡਰ ਕਰਨਾ ਚਾਹੀਦਾ ਹੈ ਕਿ ਉੱਥੇ ਜਿਹੜਾ ਹੈ ਮਾਤਾ ਦੇ ਸ਼ਰਧਾਲੂ ਗੰਗਾ ਮਈਆ ਨਹੀਂ। ਔਰ ਹਾਲਾਤ ਇਹ ਨੇ, ਤੁਸੀਂ ਕੱਚ ਕਰੜ ਕਿਸਮ ਦੇ ਸਿੱਖ ਵੀ ਜਿਹੜੇ ਜਿਨ੍ਹਾਂ ਦੇ ਵਿੱਚੋਂ ਗੁਰੂ ਰੰਧਾਵਾ ਨਾਂ ਦਾ ਐਕਟਰ ਹੈ ਤੇ ਕੌਣ ਹੈ, ਉਹ ਵੀ ਡੁਬਕੀ ਲਗਾ ਮਾਤਾ ਗੰਗਾ ਕੀ ਜੈ, ਬਹੁਤ ਸ਼ਾਂਤੀ ਮਿਲੀ। ਇੱਕ ਹੋਰ ਡਰਾਮਾ ਹਰਿੰਦਰ ਸਿੰਘ ਸਿੱਕਾ, ਜਿਹਨੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਮੇਜ ਦਿਖਾ ਕੇ ਪਿਕਚਰ ਬਣਾਈ, ਹਾਲਾਂ ਉਹ ਚੱਲਣ ਨਹੀਂ ਸੀ ਦਿੱਤੀ ਸਿੱਖਾਂ ਨੇ, ਸ਼੍ਰੋਮਣੀ ਕਮੇਟੀ ਨੇ ਵੀ ਉਹਦੇ 'ਤੇ ਇਤਰਾਜ਼ ਕੀਤਾ ਸੀ। ਉਹਨੇ ਪੂਰਾ ਲੰਬਾ ਚੌੜਾ 2 ਪੈਰਾਗ੍ਰਾਫ ਦਾ ਜਿਹੜੀ ਹੈ ਟ੍ਰਿਬਿਊਟ ਦਿੱਤੀ ਹੈ ਤੇ ਨੱਕ ਫੜ ਕੇ ਖੜਾ ਹੈ ਗੰਗਾ 'ਚ ਡੁਬਕੀ ਲਾਉਣ ਦੇ ਲਈ। ਸੋ ਇਹ ਆਪਣੇ ਆਪ ਦੇ ਵਿੱਚ ਨਾਮਧਾਰੀਏ ਔਰ ਉਹ ਦੂਜਾ ਤਾਂ ਸਾਰੇ ਟੋਲੇ ਚੱਲੇ ਹੀ ਹੋਏ ਨੇ। ਪਰ ਅਸੀਂ ਜਦੋਂ ਹਿਊਮਨ ਟ੍ਰੈਜਡੀ ਦੀ ਗੱਲ ਕਰਦੇ ਹਾਂ, ਕੋਈ ਇਹਨੂੰ ਅਸੀਂ ਸੈਲੀਬ੍ਰੇਟ ਦੂਰ ਦੀ ਗੱਲ, ਵਿਚਾਰੇ ਆਮ ਲੋਕ ਜਿਹੜੇ ਇਹਨਾਂ ਦੇ ਜਿਹੜੇ ਨੈਗੇਟਿਵ ਔਰ ਰਿਚੁਅਲਿਸਟਿਕ ਔਰ ਝੂਠੇ ਪ੍ਰਚਾਰ ਦਾ ਸ਼ਿਕਾਰ ਹੋ ਕੇ ਔਰ ਸਵੇਰ ਦੇ 1-1:30 ਵਜੇ ਕਿ ਜੀ ਕਾਲੀ ਅਮਾਵਸ ਹੈ ਤੇ ਬ੍ਰਹਮ ਮੁਹੂਰਤ ਹੈ ਤੇ ਉਹਦੇ 'ਚ ਜਦੋਂ ਡੁਬਕੀ ਲਾਈ ਤੇ ਸਾਰੇ ਪਾਪ ਧੁੱਪ ਜਾਣੇ ਨੇ। ਸੋ ਇਹ ਗੱਲ ਆਪਣੇ ਆਪ ਦੇ ਵਿੱਚ ਵੀ ਦੱਸਦੀ ਹੈ ਕਿ ਵੀ ਬਹੁਤ ਵਾਰ ਕਈ ਕਹਿਣਗੇ ਕਿ ਜੀ ਐਸਾ ਕੀ ਕਾਰਨ ਸੀ ਕਿ ਹਰ ਥਾਂ ਜਦੋਂ ਕੋਈ ਹਮਲਾਵਰ ਆਏ ਜਾਂ ਕਿਸੇ ਨੇ ਕਬਜ਼ਾ ਕੀਤਾ ਤੇ ਲੋਕ ਖਲੋਤੇ, ਕੋਈ 100 ਸਾਲ ਬਾਅਦ, ਕੋਈ 200 ਸਾਲ ਬਾਅਦ ਲਿਬਰੇਟ ਹੋਏ, ਵੀ ਇਹ 1000 ਸਾਲ ਜੁੱਤੀਆਂ ਖਾਂਦੇ ਰਹੇ ਔਰ ਕੋਈ ਮੂਵਮੈਂਟ ਉਸ ਲੈਵਲ ਦੀ ਕਦੇ ਵੀ ਨਹੀਂ ਬਿਲਟ ਹੋਈ। ਹਾਲਾਂ ਜਿਹੜੇ ਇਹਨਾਂ 'ਤੇ ਹਮਲਾ ਕਰਕੇ ਰਾਜ ਕਰਨ ਵਾਲੇ ਸੀ ਉਹ ਤਾਂ few hundred ਸੀ ਜਾਂ few thousand ਸੀ, ਇਹ ਕਰੋੜਾਂ 'ਚ ਸੀ। ਸੋ ਮੈਂ ਕਿਹਾ ਕਿ ਵੀ ਇਹ ਜਿਹੜੀ ਜਿਸ ਨੂੰ ਅਲਾਮਾ ਇਕਬਾਲ ਨੇ ਜਦੋਂ ਬੁੱਧ ਦੇ ਥਾਟ ਦੀ ਗੱਲ ਵੀ ਕੀਤੀ, ਉਹਨਾਂ ਨੇ ਕਿਹਾ ਕਿ ਵੀ ਬੁੱਧ ਨੇ ਜੋ ਥਾਟ ਦਿੱਤਾ ਉਸ ਦੇ ਵਿੱਚ ਤਾਂ ਬੜਾ ਮਰਮ ਸੀ, ਬੜੀ ਸੀਕ੍ਰੇਟ ਸੀ। ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फलसफा पे नाज था,
शमाए हक से जो मुनव्वर हो, ये वो महफिल न थी, बारिश रहमत हुई लेकिन ज़मी काबिल न थी। ਬਿਲਕੁਲ ਹੁਣ ਜੇ ਜ਼ਮੀਨ ਹੀ ਕਾਬਲ ਨਹੀਂ ਹੈ, ਰੇਤੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਮੀਂਹ ਸਾਰੇ ਸਾਵਣ ਦੇ ਫਰਾਟੇ ਉੱਤੇ ਆ ਜਾਣ, ਉਹ ਟਿਕਣਾ ਹੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਖਿਆਲੀ ਫਲਸਫਾ, ਹੁਣ ਖਿਆਲੀ ਫਲਸਫਾ ਕੀ ਹੈ? ਜ਼ੁਬਾਨੀ ਕਲਾਮੀ, ਤੁਸੀਂ ਅਗਲੇ ਲੋਕ ਪਹੁੰਚਾ ਦਿਓ, ਸਵਰਗ ਪਹੁੰਚਾ ਦਿਓ, ਦੂਜਾ ਕਰ ਦਿਓ, ਪਾਪ ਧੋਣਾ, ਇਹ ਹੈ। ਔਰ ਐਸਾ ਬ੍ਰਾਹਮਣਾਂ ਨੇ ਰਚਿਆ ਹੋਇਆ ਖਿਆਲੀ ਫਲਸਫਾ, ਔਰ 3000 ਸਾਲ ਤੋਂ ਜਿਹੜਾ ਹੈ ਉਹਨਾਂ ਨੂੰ ਫਸਾਇਆ ਹੋਇਆ ਲੋਕਾਂ ਨੂੰ। ਔਰ ਉਹਦੇ 'ਚ ਹੀ ਖਿਆਲੀ ਉਹਦੇ 'ਤੇ ਵੀ ਫਿਰ ਨਾਜ਼ ਕਰਨਾ ਕਿ ਜੀ ਸਾਡੀ ਸੱਭਿਅਤਾ ਪ੍ਰਾਚੀਨ, ਔਰ ਦੂਜਾ ਗਮਲਿਆਂ ਦੇ ਵਿੱਚ ਜਿਹੜਾ ਉਹ ਬੱਚੇ ਜਮਾ ਦਿੰਦੇ ਨੇ, ਔਰ ਹਾਥੀ ਦੀ ਸੁੰਡ ਜਿਹੜੀ ਹੈ ਉਹ ਬੰਦੇ ਨੂੰ ਲਾ ਦਿੰਦੇ ਨੇ, ਇੱਦਾਂ ਦੇ ਪਲਾਸਟਿਕ ਸਰਜਨ ਸਾਡੇ, ਤੇ ਇਸ ਕਿਸਮ ਦਾ। ਸੋ ਇਹੀ ਅਲਾਮਾ ਇਕਬਾਲ ਨੇ ਕਿਵੇਂ ਠੀਕ ਬੁੱਝਿਆ ਸੀ ਕਿ ਵੀ ਇਸ ਧਰਤੀ ਦੀ ਜਿਹੜੀ ਹੈ ਖਸਲਤ, ਉਹ ਜਿਹੜੀ ਹੈ ਉਹ ਉਸ ਬਾਰਿਸ਼ੇ ਰਹਿਮਤ ਦਾ ਵੀ ਕਿ ਕੋਈ ਆਇਆ ਵੀ, ਕੋਈ ਥਾਟ ਵੀ, ਲੇਕਿਨ ਔਰ ਇਹੀ ਮੈਂ ਦੇਖਦਾ ਵੀ ਬੇਸ਼ੱਕ। ਔਰ ਅਲਾਮਾ ਨੇ ਉਸ ਤੋਂ ਬਾਅਦ, ਬੁੱਧ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ ਕਿ ਬਈ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੌਸ਼ਨ ਹੋਆ। ਇਹ ਬੁੱਤ ਪ੍ਰਸਤਾਂ ਦਾ ਮੁਲਕ 1000 ਸਾਲ ਬਾਅਦ, ਜੇ ਹੁਣ ਬੁੱਧ ਜੀਸਸ ਦੇ ਜਨਮ ਤੋਂ 400-500 ਸਾਲ ਪਹਿਲਾਂ ਨੇ, ਤੇ ਗੁਰੂ ਨਾਨਕ ਸਾਹਿਬ 15ਵੀਂ ਸਦੀ ਦੇ ਵਿੱਚ ਹੁੰਦੇ ਨੇ। ਸੋ ਆਲਮੋਸਟ 2000 ਸਾਲ ਦਾ ਫਰਕ ਹੈ। ਔਰ ਵਹਾਦਤ ਔਰ ਤੌਹੀਦ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਔਰ ਅਸੀਂ ਇਹ ਦੇਖਦੇ ਹਾਂ ਵੀ ਇਹਦੇ ਬਾਵਜੂਦ ਕਿ ਵੀ 10 ਗੁਰੂ ਸਾਹਿਬਾਨ ਨੇ 230 ਸਾਲ ਲੇਬਰ ਕੀਤੀ। ਜਦੋਂ ਅਸੀਂ ਲੇਬਰ ਕਹਿੰਦੇ ਹਾਂ, ਇਹਦਾ ਮਤਲਬ ਉੱਥੇ ਘੜਿਆ, ਉਸ ਇਨਸਾਨ ਨੂੰ ਚਿਜ਼ਲ ਕੀਤਾ, ਉਸ ਦੇ ਵਿੱਚ ਰੈਵੋਲੂਸ਼ਨ ਵੀ, ਸਮਾਜਿਕ, ਆਰਥਿਕ, ਸਿਆਸੀ, ਧਾਰਮਿਕ, ਰੂਹਾਨੀਅਤ ਪਰਫੈਕਟ, ਔਰ ਉਹਦੇ 'ਚੋਂ ਇੱਕ ਪੰਜ ਕਕਾਰੀ ਰੂਪ ਵਾਲਾ ਜਿਹੜਾ ਖਾਲਸਾ ਕੀਤਾ ਪੈਦਾ। ਲੇਕਿਨ ਤੁਸੀਂ ਇੰਪੈਕਟ ਦੇਖੋ ਇਸ ਖਿਆਲੀ ਫਲਸਫਾ ਵਾਲਿਆਂ ਦੀ ਤਹਿਜ਼ੀਬ ਦਾ, ਕਿ ਅੱਜ ਸਾਡਾ ਇੱਕ ਵੱਡਾ ਹਿੱਸਾ ਵੀ ਉਸ ਕਿਸਮ ਦੇ ਹੀ ਜਿਹੜਾ ਹੈ ਉਹ ਸੁਪਰਸਟੀਸ਼ਨ ਦੇ ਵਿੱਚ, ਰਿਚੁਅਲਿਜ਼ਮ ਦੇ ਵਿੱਚ, ਉਸ ਕਿਸਮ ਦੀਆਂ ਮਿਥਿਹਾਸਕ ਕਹਾਣੀਆਂ ਦੇ ਵਿੱਚ ਕਿਵੇਂ ਗਵਾਚਿਆ ਹੋਇਆ, ਕਿਵੇਂ ਉਲਝਿਆ ਹੋਇਆ। ਔਰ ਇਹ ਸਾਡੇ ਲਈ ਇੱਕ ਸ਼ਰਮ ਦਾ ਵਾਇਸ ਵੀ ਹੈ। ਔਰ ਅਸੀਂ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਕਿ ਜਦੋਂ ਅੰਧੀ ਰਈਅਤ ਗਿਆਨ ਵਿਹੂਣੀ ਪਾਏ ਭਰੇ ਮੁਰਦਾਰ, ਕਿ ਵੀ ਜੇ ਉੱਥੇ ਉਹਨਾਂ ਦੇ ਕਹਿਣ ਮੁਤਾਬਕ 100 ਮਿਲੀਅਨ ਆ ਗਿਆ ਕਿ 200, ਜੋ ਮਰਜ਼ੀ ਕਹੀ ਜਾਣ ਉਹਨਾਂ ਦਾ ਹੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਕਿਸਮ ਦੇ ਪ੍ਰਚਾਰ ਦਾ ਸ਼ਿਕਾਰ ਕਿ ਇਹ ਮਹਾਕੁੰਭ ਹੈ, ਇਹ ਗ੍ਰਹਿ ਇੱਥੇ ਆ ਗਏ, ਇਹ ਬ੍ਰਹਮ ਮਹੂਰਤ ਹੈ, ਜੇ ਹੁਣ ਸਵੇਰ ਦੇ 1:30 ਵਜੇ ਡੁਬਕੀ ਲਾਈ ਤੇ ਸਾਰੇ ਜਿਹੜੇ ਨੇ ਉਹ ਕਲਪ ਬ੍ਰਿਕਸ਼ ਵੀ ਮਿਲ ਜਾਏਗਾ, ਤੇ ਮਾਂ ਲਕਸ਼ਮੀ ਵੀ ਜਿਹੜੀ ਹੈ ਨਿਹਾਲ ਹੋ ਜਾਏਗੀ, ਔਰ ਫਲਾਣਾ ਵੀ ਹੋ ਜਾਏਗਾ। ਤੇ ਹੁਣ ਇਹ ਵਿਚਾਰਿਆਂ ਦਾ ਜੇ ਫੇਟ ਇਸ ਕਿਸਮ ਦਾ ਹੀ ਆ। ਔਰ ਉਹ ਜਿਹੜੀਆਂ ਪਿਕਚਰ ਸਾਹਮਣੇ ਆਈਆਂ ਉਹੀ ਸਧਾਰਨ ਗਰੀਬੀ ਦੇ ਮਾਰੇ ਹੋਏ ਲੋਕ ਜਿਹੜੇ ਵਿਚਾਰੇ ਉਹ ਸਾਰੇ ਨੂੰ ਸਫਰ ਕਰਦੇ ਨੇ। ਅੱਜ ਕੱਲ੍ਹ ਰਿਪੋਰਟਾਂ ਤੇ ਰਿਪੋਰਟਾਂ ਠਹਿਰ ਰਿਪੋਰਟਾਂ ਵੱਜ ਰਹੀਆਂ। ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕੈਨੇਡਾ ਦੇ ਹੇਗ ਕਮਿਸ਼ਨ ਜਿਹੜਾ ਖਾਸ ਤੌਰ 'ਤੇ ਜਿਸ ਨੇ 123 ਸਫ਼ਿਆਂ ਦੀ ਆਪਣੀ ਰਿਪੋਰਟ ਰਿਲੀਜ਼ ਕੀਤੀ, ਜਿਹੜੀ ਆਲਮੋਸਟ 18 ਮਹੀਨੇ ਪਹਿਲਾਂ ਇੱਕ ਮਿਸ਼ਨ ਹੋਣ ਦੇ ਵਿੱਚ ਆਇਆ ਸੀ ਫੋਰਨ ਇੰਟਰਫੀਅਰੈਂਸ, ਖਾਸ ਤੌਰ 'ਤੇ 2019 ਔਰ 2021 ਦੀਆਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ। ਹਾਲਾਂਕਿ ਕੱਲ੍ਹ ਇਹ ਖਬਰ ਵੀ ਸਾਡੇ ਕੋਲ ਸੀ, ਪਰ ਅਸੀਂ ਇਸ ਨੂੰ ਜਿਹੜਾ ਅੱਜ ਡਿਸਕਸ ਕਰ ਰਹੇ ਕਿ ਠੀਕ ਅੱਜ ਤੋਂ 2 ਦਿਨ ਪਹਿਲਾਂ ਇੱਕ ਹੋਰ ਕਮਿਸ਼ਨ, ਜਿਹੜਾ ਕਿ ਸ਼ਾਇਦ ਬਹੁਤਿਆਂ ਨੂੰ ਯਾਦ ਹੋਏਗਾ ਕਿ ਇੱਕ ਸਟੇਜ 'ਤੇ ਜਿਹੜਾ UK ਦੇ ਵਿੱਚ ਜਿਹੜੀ ਨਸਲੀ ਨਫ਼ਰਤ ਨਾਲ ਜੁੜੇ ਹੋਏ ਵੀ, ਫਿਰ ਲੈਸਟਰ ਸ਼ਹਿਰ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਦੇ ਵਿਚਾਲੇ ਫਸਾਦ ਵੀ, ਔਰ ਜਿਹੜਾ ਵੱਧ ਰਹੀ ਨਫ਼ਰਤ ਉਹ ਭਾਵੇਂ ਰਾਈਟ ਵਿੰਗ ਰੇਸਿਜ਼ਮ ਦੀ ਹੈ ਜਾਂ ਔਰਤਾਂ ਦੇ ਖਿਲਾਫ ਜਿਹਨੂੰ ਮਿਸੋਜਨੀ ਕਿਹਾ ਜਾਂਦਾ ਹੈ, ਉਹ ਇੱਕ ਨਫ਼ਰਤ ਦਾ ਮਾਹੌਲ। ਇੱਕ ਪਾਸੇ ਇੱਕ ਜ਼ਮਾਨੇ ਦੇ ਵਿੱਚ ਫੈਮਿਨਿਸਟ ਮੂਵਮੈਂਟ ਸੀ, ਉਹਨੂੰ ਉਹਦੇ ਆਪੋਜ਼ਿਟ ਮਿਸੋਜਨੀ ਔਰ ਇਸ ਕਿਸਮ ਦੇ ਗਰੁੱਪ, ਔਰ ਇੰਟਰਨੈਟ ਦੇ ਉੱਤੇ ਇਸ ਕਿਸਮ ਦੇ ਰੈਡੀਕਲਾਈਜ਼ ਕਰਨ ਵਾਲੇ ਗਰੁੱਪ। ਸੋ UK ਦੇ ਵਿੱਚ ਕਿਉਂਕਿ ਬ੍ਰਿਟਿਸ਼ ਕਲੋਨੀਅਲਿਜ਼ਮ ਦੇ ਥੱਲੇ ਜਿਹੜੇ ਮੁਲਕ ਰਹੇ ਵੱਡੀ, ਹਾਲਾਂ ਅਮਰੀਕਾ ਦੇ ਵਿੱਚ ਵੀ 200 ਤੋਂ ਜ਼ਿਆਦਾ ਐਥਨੀਸਿਟੀਜ਼ ਦੇ ਔਰ ਦੂਸਰੇ ਲੋਕ ਰਹਿੰਦੇ ਨੇ, ਪਰ ਇੱਕ ਵਿਸ਼ਾਲ ਮੁਲਕ ਹੈ, ਸਿਸਟਮ ਮੋਰ ਪਲੇਸਡ ਹੈ। ਔਰ ਇੱਥੇ ਜਦੋਂ ਵੀ ਕੋਈ ਹੇਟਰੇਡ ਜਾਂ
ਨਫ਼ਰਤ ਜਾਂ ਕੋਈ ਟਕਰਾਅ ਹੁੰਦਾ ਹੈ ਤੇ ਉਹ ਫਿਰ ਰੇਸਿਜ਼ਮ ਦੇ ਥੱਲੇ ਤਾਂ ਆਉਂਦਾ ਹੈ। ਉਹਦੇ 'ਚ ਕਈ ਵਾਰੀ ਰਿਵਰਸ ਰੇਸਿਜ਼ਮ ਵੀ ਹੋ ਸਕਦਾ, ਅਫਰੀਕਨ ਅਮਰੀਕਨਸ ਉਹਦੇ 'ਚ ਇਨਵੋਲਵ ਹੋ ਸਕਦੇ ਨੇ। ਪਰ ਇੱਥੇ ਅਸੀਂ ਉਸ ਲੈਵਲ ਦੀ ਜਿਹੜੀ ਹੈ ਐਥਨਿਕ ਵਾਇਲੈਂਸ ਜਾਂ ਇੱਕ ਦੂਸਰੇ ਪ੍ਰਤੀ ਹੇਟਰਡ ਜਾਂ ਉਸ ਕਿਸਮ ਦਾ ਪਾਰਟ ਘੱਟ ਹੈ। ਹਾਲਾਂ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਵੀ ਇਸ ਵੇਲੇ ਜੋ ਬਦਲਿਆ ਹੋਇਆ ਮਾਹੌਲ ਹੈ ਔਰ ਜਿਸ ਕਿਸਮ ਦੀ ਅਫਰਾ ਤਫਰੀ ਉਹਦੇ ਰੀਜ਼ਨ ਵੀ ਅਸੀਂ ਡਿਸਕਸ ਕਰਦੇ ਹਾਂ, ਉਹ ਕਿਸੇ ਹੋਰ ਪਾਸੇ ਲੈ ਜਾਏ ਤਾਂ ਪਤਾ ਨਹੀਂ, ਪਰ ਫਿਰ ਵੀ ਅਮਰੀਕਨ ਸਿਸਟਮ ਜਿਹੜਾ ਹੈ ਵੈਲ ਇਨ ਪਲੇਸ ਹੈ। ਇੱਥੇ ਕੁਛ ਇਸ ਕਿਸਮ ਦਾ ਹੋ ਜਾਏ ਕਿ ਜੀ ਪੁਲਿਸ ਨੇ ਕੋਈ ਜ਼ਿਆਦਤੀ ਕੀਤੀ ਤੇ ਬਲੈਕ ਲਾਈਵਜ਼ ਮੈਟਰ ਮੂਵਮੈਂਟ ਖੜੀ ਹੋ ਗਈ, ਜਾਂ ਕਈ ਵਾਰ ਜਿਹੜੇ ਰਾਈਟ ਵਿੰਗਰ ਨੇ ਉਹ ਆਪਣਾ ਕੰਮ ਕਰਦੇ ਨੇ। ਸੋ ਇਸ ਗੱਲ ਦੇ ਮੱਦੇਨਜ਼ਰ ਲਗਭਗ 2 ਸਾਲ ਪਹਿਲਾਂ ਪਿਛਲੀ ਸਰਕਾਰ ਦੇ ਵੇਲੇ ਹੀ ਇੱਕ ਕਮਿਸ਼ਨ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਗਿਆ ਸੀ ਔਰ ਉਸ ਦੀ ਰਿਪੋਰਟ ਜਿਹੜੀ ਹੈ ਉਹਦਾ ਇੱਕ ਹਿੱਸਾ ਲੀਕ ਹੋਇਆ। ਹਾਲਾਂ ਇਹ ਰਿਪੋਰਟ ਪਿਛਲੇ ਸਾਲ ਰਿਸ਼ੀ ਸੁਨਕ ਦੀ ਹਕੂਮਤ ਸੀ ਉਸ ਵੇਲੇ ਜਿਹੜਾ ਸਾਹਮਣੇ ਆਈ ਸੀ, ਲੇਕਿਨ ਉਹਦੇ ਇੱਕ ਹਿੱਸੇ ਦੇ ਵਿੱਚ ਹਿੰਦੂਤਵਾ ਔਰ ਹਿੰਦੂ ਨੈਸ਼ਨਲਿਜ਼ਮ ਦਾ ਜ਼ਿਕਰ ਨਹੀਂ ਸੀ। ਔਰ ਹੁਣ ਪਾਲਿਸੀ ਐਕਸਚੇਂਜ ਥਿੰਕ ਟੈਂਕ ਹੈ ਉਸ ਨੇ ਇਸ ਦੀ ਰਿਪੋਰਟ ਦਾ ਜਿਹੜਾ ਹਿੱਸਾ ਇੱਕ ਰਿਲੀਜ਼ ਕੀਤਾ ਹੈ। ਸਾਡੇ ਸਾਹਮਣੇ ਦੋਨੋਂ ਹੀ ਜਿਹੜੇ ਬ੍ਰਿਟਨ ਦੇ ਪ੍ਰੋਮੀਨੈਂਟ ਅਖਬਾਰ ਨੇ, ਇੰਡੀਪੈਂਡੈਂਟ ਔਰ ਗਾਰਡੀਅਨ, ਉਹਨਾਂ ਦੇ ਪ੍ਰਿੰਟ ਆਊਟਸ ਨੇ ਔਰ ਉਹਦੇ 'ਚ ਜਿਹੜੇ ਉਹਨਾਂ ਨੇ ਹੈਡਲਾਈਨਸ ਦਿੱਤੀਆਂ ਨੇ, ਉਹਨਾਂ 'ਚ ਜਿਹੜੀ ਖਾਸ ਇੰਡੀਪੈਂਡੈਂਟ ਦੀ ਹੈਡਲਾਈਨ ਹੈ, ਮਿਸੋਜਨੀ ਐਂਡ ਵਾਇਲੈਂਸ ਅਗੇਂਸਟ ਵਿਮਨ ਆਈਡੈਂਟੀਫਾਈਡ ਐਜ਼ ਗੇਟਵੇਜ਼ ਟੂ ਐਕਸਟ੍ਰੀਮਿਜ਼ਮ ਲੀਕਡ ਹਿਊਮਨ ਆਫਿਸ ਰਿਪੋਰਟ ਸੇਜ਼। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਮਿਸੋਜਨੀ ਹੁੰਦਾ ਹੈ ਜਦੋਂ ਤੁਸੀਂ ਔਰਤਾਂ ਦੇ ਖਿਲਾਫ ਇੱਕ ਤੁਹਾਡਾ ਬਣਿਆ ਰਵੱਈਆ ਹੁੰਦਾ, ਤੁਸੀਂ ਹਰ ਚੀਜ਼ ਜਿਹੜੀ ਹੈ ਉਹ ਨੈਗੇਟਿਵਿਟੀ ਦੇ ਤੌਰ ਦੇ ਉੱਤੇ ਦੇਖਣੀ ਹੈ। ਔਰ ਜਿਹੜੀ ਦੂਸਰੀ ਗਾਰਡੀਅਨ ਨੇ ਇਸ ਦੇ ਵਿੱਚ ਈਵਨ misogyny identified as breeding ground for extremism in UK, says leaked report. The manosphere and Hindu nationalism were also identified by report commissioned after last summer's riots. ਪਿਛਲੀ ਸਮਰ ਦੇ ਵਿੱਚ ਯਾਨੀ 2024 ਦੇ ਵਿੱਚ ਜਦੋਂ ਇਹ ਹੋਏ ਨੇ ਉੱਥੇ ਦੰਗੇ, ਉਸ ਤੋਂ ਬਾਅਦ ਇਹ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਔਰ ਉਹਦੇ 'ਚ ਉਹਨਾਂ ਨੇ, ਜਿੱਥੇ ਅਸੀਂ ਦੇਖਾਂਗੇ ਕਿ ਮਿਸੋਜਨੀ ਕੀ ਹੁੰਦੀ ਹੈ ਜਦੋਂ ਤੁਸੀਂ ਇਸ ਦੀ ਡਿਕਸ਼ਨਰੀ ਡੈਫੀਨੇਸ਼ਨ ਦੇਖਦੇ ਹੋ ਤੇ ਫਿਰ ਇਸ ਦੇ ਵਿੱਚ ਹੈ ਕਿ ਮਿਸੋਜਨੀ ਇਹ ਹੈ ਕੰਟੈਂਪਟ ਅਗੇਂਸਟ ਵਿਮਨ, ਕਿ ਔਰਤਾਂ ਦੇ ਖਿਲਾਫ ਇੱਕ ਨਫ਼ਰਤ ਭਰਿਆ ਵਰਤਾਰਾ। ਦੂਸਰਾ ਲਫ਼ਜ਼ ਜਿਹੜਾ ਇੰਡੀਪੈਂਡੈਂਟ ਨੇ ਹੈਡਲਾਈਨ 'ਚ ਵਰਤਿਆ ਔਰ ਉਹ ਲਫ਼ਜ਼ ਜਿਹੜਾ ਮੈਨੋਸਫੀਅਰ। ਹੁਣ ਮੈਨੋਸਫੀਅਰ ਨੂੰ ਇਹ ਕਹਿੰਦੇ ਨੇ ਵੈਬਸਾਈਟਸ, ਬਲੌਗਸ, ਔਨਲਾਈਨ ਫੋਰਮਸ, ਮੈਸਕੂਲਿਨਿਟੀ, ਮਿਸਾਜਨੀ ਐਂਡ ਆਪੋਜੀਸ਼ਨ ਟੂ ਫੈਮਿਨਿਜ਼ਮ। ਇਹ ਸਾਰੇ ਕਿ ਵੀ ਇਹ ਜਿਹੜੇ ਸਾਰੇ ਹੀ ਔਨਲਾਈਨ ਬਲੌਗਰਸ ਨੇ, ਵੈਬਸਾਈਟਸ ਨੇ, ਉਹ ਫੋਰਮਸ ਨੇ ਜਿਹੜੇ ਮਰਦਾਊਪਣੇ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਦੇ ਨੇ, ਪ੍ਰਮੋਟਿੰਗ ਮੈਸਕੂਲਿਜ਼ਮ ਔਰ ਔਰਤਾਂ ਪ੍ਰਤੀ ਨੈਗੇਟਿਵਿਟੀ, ਮਿਸਾਜਨੀ ਜਿਹੜਾ ਇੱਕ ਪੂਰਾ ਹੁੰਦਾ ਹੈ ਔਰ ਆਪੋਜੀਸ਼ਨ ਟੂ ਫੈਮਿਨਿਜ਼ਮ। ਸੋ ਇਹ ਵੀ ਅਲਟੀਮੇਟਲੀ ਮਿਸਾਜਨੀ ਦੇ ਨਾਲ ਆਪਣੀ ਮੈਸਕੂਲਿਨਿਟੀ ਨੂੰ ਜਿਹੜਾ ਹੈ ਉਹ ਪ੍ਰਮੋਟ ਕਰਦੇ ਨੇ। ਸੋ ਇਹਦੇ 'ਚ ਮੈਂ ਜਿਹੜਾ ਉਹ ਗਾਰਡੀਅਨ ਨੂੰ ਚੁਣਦਾ ਇਹ ਦੱਸਣ ਦੇ ਲਈ, ਕਿਉਂਕਿ ਬਾਕੀ ਤਾਂ ਮਿਸੋਜਨੀ ਕੀ ਹੈ ਜਾਂ ਉਹਦੇ ਚ ਕੀ ਉਹਦੇ ਐਂਗਲ ਨੇ, ਉਸ ਦੀ ਥਾਂ ਤੇ ਮੈਂ ਉਨੇ ਹਿੱਸੇ ਤੇ ਹੀ ਫੋਕਸ ਕਰਨਾ ਚਾਹਾਂਗਾ ਜਿਹਦੇ 'ਚ ਪਹਿਲੀ ਵਾਰ ਹੈ ਕਿ ਵੀ UK ਦੇ ਵਿੱਚ ਹਿੰਦੂ ਨੈਸ਼ਨਲਿਜ਼ਮ ਨੂੰ ਔਰ ਹਿੰਦੂਤਵਾ ਨੂੰ ਐਜ਼ ਏ ਗੇਟਵੇ ਟੂ ਐਕਸਟ੍ਰੀਮਿਜ਼ਮ, ਕਿ ਵੀ ਇਹ ਅੱਤਵਾਦ ਔਰ ਦਹਿਸ਼ਤਗਰਦੀ ਵੱਲ ਲੀਡ ਕਰਨ ਵਾਲੀਆਂ ਵਿਚਾਰਧਾਰਾਵਾਂ ਨੇ। ਕਿਉਂਕਿ ਲੈਸਟਰ ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਜਿਹੜਾ ਮੁਸਲਮਾਨਾਂ ਦੇ ਖਿਲਾਫ ਬਿਲਕੁਲ ਸੇਧਤ ਸਨ, ਮਸੀਤਾਂ ਤੇ ਹਮਲੇ ਸੀ, ਮੁਸਲਮਾਨ ਨੇਬਰਹੁੱਡ ਦੇ ਉੱਤੇ ਸੀ, ਉਹਦੇ 'ਚ ਹਿੰਦੂਤਵੀਆਂ ਨੇ ਪੂਰਾ ਆਪਣਾ ਜਿਹੜਾ ਦੰਗਈਆਂ ਵਾਲਾ ਰੋਲ ਜੋ ਉੱਥੇ ਕਰਦੇ ਨੇ ਉਹ ਅਦਾ ਕੀਤਾ ਸੀ। ਔਰ ਇਸ ਰਿਪੋਰਟ ਦੇ ਵਿੱਚ ਜਿਹੜਾ ਹਿੰਦੂ ਨੈਸ਼ਨਲਿਜ਼ਮ ਨਾਲ ਸੰਬੰਧਿਤ ਸ਼ਬਦ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਕੂਪਰ ਕਮਿਸ਼ਨਡ
the rapid review in August, for the first time, it identifies Hindu nationalist extremism and Hindutva as ideology of concerns after unrest in Leicester in 2022 ਲੈਸਟਰ ਦੇ ਵਿੱਚ 222 ਦੰਗੇ ਹੋਏ ਸੀ। ਉਸ ਤੋਂ ਬਾਅਦ ਇਹਨਾਂ ਨੇ ਮੰਨ ਲਿਆ ਸੀ, ਲੇਕਿਨ ਪਿਛਲੇ ਕਿਉਂਕਿ ਰਿਸ਼ੀ ਸੁਨਕ ਦੀ ਹਕੂਮਤ ਸੀ, ਉਹਨਾਂ ਨੇ ਇਹਨੂੰ ਡਿਕਲੇਅਰ ਨਹੀਂ ਸੀ ਕੀਤਾ ਕਿ ਹਿੰਦੂਤਵਾ ਔਰ ਹਿੰਦੂ ਨੈਸ਼ਨਲਿਜ਼ਮ ਜਿਹੜਾ ਹੈ ਇਹ ਐਕਸਟਰੀਮਿਸਟ ਨੇ। ਔਰ ਹੁਣ ਇਸ ਰਿਪੋਰਟ 'ਚ ਹੈ ਹਿੰਦੂ ਨੈਸ਼ਨਲਿਸਟ ਐਕਸਟਰੀਮਿਜ਼ਮ is an extremist ideology that advocates for Hindu supremacy and seeks to transform India into an ethno-religious Hindu state. ਇਹ ਉਹਨਾਂ ਨੇ ਡਿਫਾਈਨ ਕੀਤਾ ਕਿ ਹਿੰਦੂ ਨੈਸ਼ਨਲਿਸਟ ਐਕਸਟਰੀਮਿਜ਼ਮ ਜਿਹੜਾ ਹੈ ਇਹ ਇੱਕ ਐਕਸਟਰੀਮਿਸਟ ਅੱਤਵਾਦੀ ਵਿਚਾਰਧਾਰਾ ਹੈ ਜਿਹੜੀ ਇਸ ਗੱਲ ਦੀ ਵਜ਼ਾਹਤ ਕਰਦੀ ਹੈ ਕਿ ਹਿੰਦੂ ਸੁਪਰਾਮੇਸੀ ਹੋਣੀ ਚਾਹੀਦੀ ਹੈ। ਔਰ ਉਹ ਜਿਹੜਾ ਅੱਜ ਦਾ ਇੰਡੀਆ ਉਸ ਨੂੰ ਐਥਨੋ ਰਿਲੀਜੀਅਸ ਹਿੰਦੂ ਸਟੇਟ ਕਿ ਵੀ ਇੱਥੇ ਸਿਰਫ ਹਿੰਦੂਆਂ ਦਾ ਬੋਲਬਾਲਾ ਹੋਏਗਾ, ਬਾਕੀਆਂ ਦਾ ਕੋਈ ਮੁਕਾਮ ਟਿਕਾਣਾ ਜਾਂ ਹਕੂਕ ਨਹੀਂ ਹੋਣਗੇ, ਉਸ ਦੀ ਐਡਵੋਕੇਸੀ ਕਰਦੇ ਨੇ। ਫਿਰ ਇਹ ਕਿ ਹਿੰਦੂਤਵਾ ਇਜ਼ ਏ ਪੋਲੀਟੀਕਲ ਮੂਵਮੈਂਟ ਡਿਸਟਿੰਕਟ ਫਰੋਮ ਹਿੰਦੂਇਜ਼ਮ ਵਿਚ ਐਡਵੋਕੇਟਸ for the hegemony of Indian Hindus and the establishment of a monolithic Hindu Rashtra or state in India, the report said. उन्होंने बिल्कुल क्लियरली डिफाइन किया कि हिंदूत्वा एक सियासी विचारधारा है जिहड़ी हिंदूइज़म तो वक्री है और ये जिहड़ी है ये इस गल की एडवोकेसी वजाहत करती है कि भारत जिहड़ा सिर्फ हिंदुआं लई है और सिर्फ हिंदुआं दे लई ही इस देश का हिंदू राष्ट्र बनाया जाएगा और बाकियां दे लई कोई थां नहीं होएगी। फिर उन्होंने कहा भी टेंशन्स बिटवीन हिंदू एंड मुस्लिम कम्युनिटीज़ इन द UK आर स्टिल एविडेंट एंड द इवेंट्स इन लेस्टर शो हाउ डिसइनफॉर्मेशन कैन प्ले ए रोल इन ऑफलाइन एक्शन। क्योंकि इत्थे लेस्टर च ਹਿੰਦੂ ਤਵੀਆਂ ਨੇ ਬਹੁਤ ਗਲਤ ਢੰਗ ਦੇ ਨਾਲ ਅਫਵਾਹਾਂ ਫੈਲਾਈਆਂ, ਹਿੰਦੂ ਕਰਾਊਡਸ ਇਕੱਠੇ ਕਰਕੇ ਮੁਸਲਮਾਨਾਂ ਦੇ ਨੇਬਰਹੁੱਡ 'ਤੇ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਭਾਈ ਇਹ ਕਿਵੇਂ ਲੈਸਟਰ ਦੇ ਵਿੱਚ ਹਿੰਦੂਆਂ ਮੁਸਲਮਾਨਾਂ 'ਚ ਟੈਨਸ਼ਨ ਵਧੀ ਔਰ ਉਹਦੇ 'ਚ ਡਿਸਇਨਫੋਰਮੇਸ਼ਨ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ, ਇਹ ਆਪਣੇ ਆਪ 'ਚ ਹੈ। ਔਰ ਅਸੀਂ ਇਹ ਯਾਦ ਦਹਾਨੀ ਕਰਵਾ ਦਈਏ ਕਿ ਈਵਨ ਬਰੈਂਪਟਨ ਦੇ ਵਿੱਚ ਕਿਵੇਂ ਜਦੋਂ ਕਿ ਇੰਡੀਅਨ ਕੌਂਸਲੇਟ ਕੈਂਪ ਲਾਉਣ ਦੇ ਨਾਂ ਥੱਲੇ ਮੰਦਰ ਦੇ ਵਿੱਚ ਜਾਂਦਾ ਔਰ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹ ਬਾਹਰ ਉਹਦੇ ਪਾਰਕ ਹੈ ਉਹਦੇ 'ਚ ਪ੍ਰੋਟੈਸਟ ਕਰਦੇ ਨੇ ਤੇ ਕਿਵੇਂ ਡਿਸਇਨਫੋਰਮੇਸ਼ਨ ਬਣਾ ਕੇ ਕਿ ਜੀ ਸਿੱਖਾਂ ਨੇ ਹਿੰਦੂਆਂ ਦੇ ਮੰਦਰ 'ਤੇ ਹਮਲਾ ਕਰ ਦਿੱਤਾ, ਉਸ ਖਬਰ ਨੂੰ ਪ੍ਰਕਾਸ਼ਿਤ ਹੀ ਨਹੀਂ ਕੀਤਾ ਗਿਆ। ਮੋਦੀ ਨੇ ਵੀ ਟਵੀਟ ਕੀਤਾ ਦੂਜਾ। ਔਰ ਕਿਵੇਂ ਫਿਰ ਹਿੰਦੂ ਤਵੀਆਂ ਦੀ ਇੱਕ ਭੀੜ ਇਕੱਠੀ ਹੋ ਕੇ ਮਾਲਟਨ ਗੁਰਦੁਆਰੇ ਦੇ ਉੱਤੇ ਹਮਲਾਵਰ ਹੋਈ। ਹੁਣ ਇਹ ਹੈ ਡਿਸਇਨਫੋਰਮੇਸ਼ਨ ਔਰ ਕੱਲ੍ਹ ਦੀ ਕੈਨੇਡੀਅਨ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਵੀ ਬੜਾ ਕਲੀਅਰਲੀ ਇਸ ਗੱਲ ਨੂੰ ਮੈਂਸ਼ਨ ਕੀਤਾ ਗਿਆ ਕਿ ਵੀ ਇਕੱਲਾ ਇਹੀ ਨਹੀਂ ਕਿ ਵਿਦਨ ਕੈਨੇਡਾ ਇੰਡੀਅਨ ਏਜੰਸੀਆਂ ਜਾਂ ਉਹਨਾਂ ਦੀਆਂ ਪ੍ਰੋਕਸੀਜ਼ ਉਹਨਾਂ ਨੇ ਵਾਇਲੈਂਸ ਔਰ ਦੂਜਾ ਮਿਸਇਨਫੋਰਮੇਸ਼ਨ ਕਿਵੇਂ ਇੱਕ ਪਾਸੇ ਪ੍ਰੋ ਖਾਲਿਸਤਾਨ ਸਿੱਖਾਂ ਨੂੰ ਬਦਨਾਮ ਕਰਨਾ ਜਾਂ ਈਵਨ ਜਸਟਿਨ ਟਰੂਡੋ ਦੇ ਖਿਲਾਫ ਔਰ ਥਰਡ ਕਿਵੇਂ ਉਹਨਾਂ ਨੇ ਈਵਨ ਟੈਕਨੋਲੋਜੀ ਦੇ ਵਿੱਚ ਵੀ ਹੈਕਿੰਗ ਔਰ ਦੂਸਰੀ ਲਾਈਨ ਨੂੰ ਲਿਆਂਦਾ। ਹੁਣ ਇਹ ਬਹੁਤ ਮੈਂ ਸਮਝਦਾ ਕਿ ਵੀ ਪੋਜ਼ੀਟਿਵ ਡਿਵੈਲਪਮੈਂਟ ਹੋਈ ਹੈ ਕਿ UK ਦੇ ਹੋਮ ਆਫਿਸ ਨੇ ਆਪਣੀ ਰਿਪੋਰਟ 'ਚ ਇਹਨਾਂ ਦੋਨਾਂ ਨੂੰ ਹੀ ਹਿੰਦੂਤਵਾ ਔਰ ਇਹਨਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਸਾਰਾ ਹੀ ਹਿੰਦੂ ਨੈਸ਼ਨਲ ਥੀਓਕ੍ਰੈਟਿਕ ਜਾਂ ਐਥਨੋ ਰਿਲੀਜੀਅਸ ਹਿੰਦੂ ਰਾਸ਼ਟਰ ਇਹਨਾਂ ਨੂੰ ਉਹਨਾਂ ਨੇ ਗੇਟਵੇ ਟੂ ਐਕਸਟਰੀਮਿਜ਼ਮ ਮੰਨਿਆ। ਹਾਲਾਂਕਿ ਇਹ ਸਾਰਾ ਜਿਹੜਾ ਹਿੰਦੂਤਵਾ ਦੀ ਆਈਡੀਓਲੋਜੀ ਜਿਹਨੂੰ ਭਾਰਤੀ ਸੁਪਰੀਮ ਕੋਰਟ ਨੇ ਤਾਂ ਇਸ ਨੂੰ ਵੇ ਆਫ ਲਾਈਫ ਕਹਿ ਕੇ ਉੱਥੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਕਿ ਤੁਸੀਂ ਜੋ ਮਰਜ਼ੀ ਕਰੋ, ਪਰ ਇਹ ਕਿਸ ਕਿਸਮ ਦੀ ਖਤਰਨਾਕ ਆਈਡੀਓਲੋਜੀ ਹੈ। ਪਿਛਲੇ ਦਿਨਾਂ 'ਚ ਅਜੇ ਕੱਲ੍ਹ ਮੈਂ ਦੇਖ ਰਿਹਾ ਸੀ ਕਿ ਉਹਨੇ ਕਰਨ ਥਾਪਰ ਉਹਨੇ ਅਰੁਣ ਸ਼ੌਰੀ ਸਿੱਖਾਂ ਦੇ ਖਿਲਾਫ ਵੀ ਉਹਨੇ ਨਫ਼ਰਤ ਭਰੇ ਲੇਖ ਇੱਕ ਜ਼ਮਾਨੇ 'ਚ ਇੰਡੀਅਨ ਐਕਸਪ੍ਰੈਸ ਦਾ ਉਹ ਐਡੀਟਰ ਸੀ ਜਾਂ ਕਾਲਮਨਿਸਟ ਸੀ ਕੀ ਸੀ ਲਿਖੇ ਸੀ। ਲੇਕਿਨ ਅਰੁਣ ਸ਼ੌਰੀ ਨੇ ਸਾਵਰਕਰ ਜਿਹੜਾ ਕਿ ਹਿੰਦੂਤਵਾ ਦੀ ਟਰਮ ਨੂੰ ਘੜਨ ਵਾਲਾ ਹੈ ਜਾਂ ਉਸ ਦਾ ਜਨਮਦਾਤਾ ਹੈ
ਉਸ ਦੀ ਲਾਈਫ ਦੇ ਉੱਤੇ ਉਹਨੇ ਕਿਤਾਬ ਲਿਖੀ ਅਰੁਣ ਸ਼ੌਰੀ ਨੇ। ਔਰ ਜਿਹੜੇ ਉਹ ਇਨਕਸ਼ਾਫ ਕਰ ਰਿਹਾ ਸੀ ਉਸ ਇੰਟਰਵਿਊ ਦੇ ਵਿੱਚ ਕਿ ਭਾਈ ਉਹ ਤਾਂ ਨਾ ਗਾਂ ਨੂੰ ਪਵਿੱਤਰ ਮੰਨਦਾ ਸੀ, ਉਹ ਕਹਿੰਦਾ ਸੀ ਵੀ ਜੇ ਗਾਂ ਮਾਤਾ ਤੇ ਬੈਲ ਪਿਓ ਹੈ ਤੇ ਇਹ ਤਾਂ ਆਰਡੀਨਰੀ ਜਾਨਵਰ ਨੇ, ਵੀ ਇਹ ਤਾਂ ਮੂਰਖਾਂ ਨੂੰ ਵੀ ਸਮਝ ਆ ਸਕਦੇ। ਉਹਨੇ ਫਿਰ ਕਿਹਾ ਵੀ ਜੇ ਗਾਂ ਮਾਤਾ ਹੈ ਤੇ ਤੁਸੀਂ ਆਪਣੀ ਮਾਂ ਦਾ ਮੂਤਰ ਤਾਂ ਨਹੀਂ ਪੀਂਦੇ ਜਾਂ ਉਹਦਾ ਗੋਹਾ ਤਾਂ ਨਹੀਂ ਖਾਂਦੇ। ਔਰ ਇਹ ਕਰਨਾ ਇਹ ਕਿੱਥੋਂ ਦਾ? ਹਾਲਾਂ ਇੱਕ ਪਾਸੇ ਇਹ ਵਿਚਾਰਧਾਰਾ ਹੈ, ਲੇਕਿਨ ਦੂਸਰੇ ਪਾਸੇ ਉਹਨੇ ਕਿਹਾ ਕਿ ਵੀ ਉਹ ਜਿਹੜਾ ਸਾਵਰਕਰ ਹੈ ਉਹ ਹਾਈਲੀ ਇੰਪਰੈਸਡ ਸੀ ਨਾਜ਼ੀਆਂ ਦੀ ਵਿਚਾਰਧਾਰਾ ਤੋਂ, ਫਾਸ਼ੀਵਾਦ ਮੁਸੋਲਿਨੀ ਦਾ। ਔਰ ਉਸ ਨੇ ਇਹ ਬੜਾ ਕਲੀਅਰ ਕਿਹਾ ਸੀ ਕਿ ਭਾਈ ਉਹਨੇ ਕਿਹਾ ਸੀ ਵੀ ਹਿੰਦੂਆਂ ਨੂੰ ਬਿਲਕੁਲ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮੁਸਲਮਾਨਾਂ ਦਾ, ਈਸਾਈਆਂ, ਪਾਰਸੀਆਂ ਦਾ ਐਂਡ ਕਰ ਦੇਣਾ ਚਾਹੀਦਾ। ਇਹਨਾਂ ਦੀਆਂ ਔਰਤਾਂ ਨੂੰ ਰੇਪ ਕਰਨਾ ਚਾਹੀਦਾ, ਇਹਨਾਂ ਦਾ ਸਭ ਡਿਸਟਰੋਏ ਕਰ ਦੇਣਾ ਚਾਹੀਦਾ। ਔਰ ਉਹਨੇ ਕਿਹਾ ਕਿ ਵੀ ਜਿਹੜਾ ਬਰੂਟਲ ਤਰੀਕੇ ਦੇ ਨਾਲ ਸਾਨੂੰ ਆਪਣਾ ਹਿੰਦੂ ਰਾਸ਼ਟਰ ਬਣਾਉਣਾ ਚਾਹੀਦਾ। ਸੋ ਇਹ ਜਿਹੜੀ ਸਾਵਰਕਰ ਦੀ ਰੂਹ ਹੈ, ਇਹੀ RSS ਦੇ ਨੇ ਜਦੋਂ ਹਿੰਦੁਸਤਾਨ ਦਿੱਤਾ ਤੇ ਇਹਦੀ ਕੰਟੀਨਿਊਟੀ ਹੈ। ਔਰ ਹੁਣ ਜਦੋਂ ਕਿ UK 'ਚ ਇਸ ਲੈਵਲ ਦੇ ਕਮਿਸ਼ਨ ਦੇ ਸਾਹਮਣੇ ਇਸ ਨੂੰ ਇੱਕ ਗੇਟਵੇ ਟੂ ਐਕਸਟ੍ਰੀਮਿਜ਼ਮ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ। ਔਰ ਮੇਰਾ ਖਿਆਲ ਹੈ ਕਿ ਇਹਦੀ ਜਦੋਂ ਫੁੱਲ ਰਿਪੋਰਟ ਸਾਹਮਣੇ ਆਉਂਦੀ ਹੈ, ਕਿਉਂਕਿ ਅਜੇ ਤਾਂ ਲੀਕਡ ਪੋਰਸ਼ਨ ਹੈ, ਇਸ ਨੂੰ ਆਧਾਰ ਬਣਾ ਕੇ ਇਨਫੈਕਟ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅੱਡ-ਅੱਡ ਥਾਵਾਂ ਦੇ ਉੱਤੇ ਵੀ ਜਿਹੜਾ ਇਹਨਾਂ ਦੀਆਂ ਜਮਾਤਾਂ ਨੂੰ, ਕਿਉਂਕਿ RSS ਹਿੰਦੂਤਵਾਦੀ ਆਈਡੀਓਲੋਜੀ ਨੂੰ ਹੀ ਅੱਗੇ ਇੰਪਲੀਮੈਂਟ ਕਰ ਰਿਹਾ ਹੈ। ਔਰ ਉਸ ਦੀਆਂ ਜਿਹੜੀਆਂ ਬ੍ਰਾਂਚਿਸ ਇੱਥੇ ਵੀ, ਜਿਵੇਂ ਉਹਨੂੰ HSS ਕਹਿ ਕੇ ਹਿੰਦੂ ਸਵੈਮ ਸੇਵਕ ਸੰਘ ਅਮਰੀਕਾ 'ਚ ਹੈ, ਜਾਂ ਇਹਨਾਂ ਦੀਆਂ ਯੂਨੀਵਰਸਿਟੀਆਂ ਔਰ ਦੂਸਰਿਆਂ 'ਚ ਜਿਹੜੀਆਂ ਈਵਨ ਸਟੂਡੈਂਟ ਵਿੰਗ ਜਾਂ ਦੂਜੇ ਨੇ, ਉਹਨਾਂ ਸਾਰਿਆਂ ਨੂੰ ਸਾਨੂੰ ਐਜ਼ ਏ ਦਹਿਸ਼ਤਗਰਦ ਜਥੇਬੰਦੀਆਂ ਲੇਬਲ ਕਰਵਾਉਣਾ ਚਾਹੀਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।